ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੋ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਬਤਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਵੰਤ ਸਿੰਘ ਜੀ ਸ਼ੇਰਗਿੱਲ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਵੀਲ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਐਂਡ ਟਰੱਕ ਵਾਸ਼ ਵਾਲੇ ਟਲੈਰੀ ਤੋਂ, ਜਿਨ੍ਹਾਂ ਦਾ ਐਡਰੈਸ 3550 SK ਸਟਰੀਟ ਟਲੈਰੀ, ਫੋਨ ਨੰਬਰ 559685321250। ਇਹਨਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਆ। ਟਰੱਕ ਤੇ ਟ੍ਰੇਲਰ ਦੀ ਜੇ ਰਿਪੇਅਰ ਕਰਨੀ ਹੈ ਤੇ ਉਹ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਆ। ਤੇ ਹੁਣ ਵੱਧਦੇ ਆ ਆਪਣੀਆਂ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਭ ਤੋਂ ਪਹਿਲਾਂ ਆਪਾਂ 2G ਘੁਟਾਲੇ ਦੀ ਗੱਲ ਕਰੀਏ ਕਿ ਜਿਸ ਦਾ ਹੁਣ ਫੈਸਲਾ ਆ ਗਿਆ ਤੇ ਫੈਸਲੇ ਨੇ ਕਈ ਸਵਾਲ ਖੜੇ ਕੀਤੇ। ਬਿਲਕੁਲ ਜੀ, ਇੱਕ ਤਾਂ ਇਹਦੇ ਨਾਲ ਜਿਹੜਾ ਜੀ ਸਵਾਲੀਆ ਚਿੰਨ੍ਹ ਵੱਡਾ ਇਹ ਖੜਾ ਹੋ ਗਿਆ ਕਿ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਭਾਰਤੀ ਜਨਤਾ ਪਾਰਟੀ ਤੇ ਇੱਕ ਉਹਨੇ ਬੜਾ ਲਫ਼ਜ਼ ਫੇਮਸ ਕੀਤਾ ਸੀ ਵੀ CBI ਤਾਂ ਕਾਂਗਰਸ ਦਾ ਤੋਤਾ ਹੈ। ਹੁਣ ਸਵਾਲੀਆ ਚਿੰਨ੍ਹ ਜਿਹੜੇ ਵੀ ਖੜੇ ਹੋ ਰਹੇ ਕਿ ਕੀ ਇਹ ਹੁਣ ਭਾਜਪਾ ਦਾ ਤੋਤਾ ਬਣ ਗਈ ਹੈ ਕਿ ਪਿਛਲੇ 3.5 ਪੌਣੇ 4 ਸਾਲ ਦੇ ਵਕਫੇ ਦੇ ਦੌਰਾਨ CBI ਜਿਹੜੀ ਆ ਉਹ ਕੋਈ ਜਾਂਚ ਦੇ ਵਿੱਚ ਸਬੂਤ ਹੀ ਨਹੀਂ ਜੁਟਾ ਸਕੀ, ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਕਿਉਂਕਿ 2G ਘੁਟਾਲਾ ਜਦੋਂ ਹੋਇਆ ਸੀਗਾ ਉਸ ਟਾਈਮ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਜਿਹੜੀ ਸਰਕਾਰ ਸੀਗੀ UPA 1, ਉਦੋਂ ਤਕਰੀਬਨ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਨਾ ਸਿਰਫ ਉਹਦੇ ਬਲਕਿ ਇਹਦਾ ਅਸਰ ਜਿਹੜਾ ਜੀ ਸਿੱਧਾ ਕਰਨਾਟਕਾ ਦੇ ਵਿੱਚ ਵੀ ਬਹੁਤ ਵੱਡਾ ਪਿਆ ਸੀਗਾ। ਔਰ ਜਿਹੜੇ ਲੋਕ ਇਹਦੇ ਵਿੱਚ ਨਾਮਜ਼ਦ ਕੀਤੇ ਗਏ, ਇਹ ਰਾਜਾ ਕਨੀਮੋੜੀ, ਸਿਧਾਰਥ ਬੇਹੂਰਾ, ਇਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਬਹੁਤ ਵੱਡੇ ਲੱਗਦੇ ਰਹੇ। ਜਦੋਂ ਇਹ ਜਿਹੜਾ ਜੀ ਫੈਸਲਾ ਆਇਆ ਤਾਂ ਬਹੁਤਿਆਂ ਨੂੰ ਜਿਹੜਾ ਜੀ ਇਸ ਫੈਸਲੇ ਤੋਂ ਹੈਰਾਨੀ ਇਸ ਕਰਕੇ ਇੰਨੇ ਸਾਲ ਜਿਹੜੇ ਸੀਗੇ ਲੱਗ ਗਏ ਤੇ ਅਦਾਲਤ ਨੇ ਇਹ ਗੱਲ ਜਿਹੜੀ ਜੀ ਆਖ ਦਿੱਤੀ ਕਿ ਇਸ ਫੈਸਲੇ ਦੇ ਵਿੱਚ ਕੋਈ ਸਬੂਤ ਹੀ ਨਹੀਂ ਹੈਗੇ ਤੇ ਉਹਨਾਂ ਦੇ ਅਗੇਂਸਟ ਜਿਹੜਾ ਜੀ ਉਹ ਫੈਸਲਾ ਕਿਵੇਂ ਦਿੱਤਾ ਜਾਵੇ। ਜਿਹੜੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਆ ਉਹ ਇਸ ਫੈਸਲੇ ਦੇ ਆਉਣ ਤੋਂ ਬਾਅਦ ਆਮੋ ਸਾਹਮਣੇ ਜਿਹੜੇ ਆ ਜੀ ਉਹ ਹੋਏ ਆ। ਡਾਕਟਰ ਮਨਮੋਹਨ ਸਿੰਘ ਹੋਰੀ ਵੀ ਇਹਦੇ ਵਿੱਚ ਜਿਹੜਾ ਜੀ ਉਹ ਬੋਲੇ। ਇਹਦੇ ਵਿੱਚ ਕਾਂਗਰਸ ਦੇ ਵੱਖੋ ਵੱਖਰੇ ਜਿਹੜੇ ਆਗੂ ਨੇ ਉਹ ਵੀ ਬੋਲੇ। ਔਰ ਇੱਥੋਂ ਤੱਕ ਜਿਹੜੀ ਗੱਲ ਆਖੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਦੋਂ ਸੀਗੀ ਵਿਰੋਧੀ ਧਿਰ ਦੇ ਵਿੱਚ, ਉਹਨੇ ਬਿਨਾਂ ਗੱਲ ਤੋਂ ਵਾਵੇਲਾ ਖੜਾ ਕੀਤਾ ਸੀ ਜਦੋਂ ਕਿ ਇਹ ਕੋਈ ਸਕੈਮ ਹੋਇਆ ਹੀ ਨਹੀਂ। ਇਹਦਾ ਦੂਸਰਾ ਜਿਹੜਾ ਪੱਖ ਇਹ ਵੀ ਹੈ ਕਿ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜਾ ਅਖਬਾਰਾਂ ਸਨ, ਮੀਡੀਆ ਸੀ, ਉਹਨਾਂ ਨੇ ਇਹ ਗੱਲ ਚੁੱਕੀ ਕਿ ਦੁਨੀਆ ਦੇ ਵੱਡੇ ਸਕੈਮ ਦੇ ਵਿੱਚੋਂ ਇਹ ਇੱਕ ਸਕੈਮ ਹੈ। ਜਿਹੜੇ ਵੱਡੇ 10 ਕਹੇ ਜਾਂਦੇ ਸਕੈਮ, ਉਹਨਾਂ ਦੇ ਵਿੱਚੋਂ ਇੱਕ ਸੀਗਾ। ਜੇ ਇਹ ਏਡਾ ਵੱਡਾ ਸਕੈਮ ਸੀਗਾ ਤਾਂ ਅਕਸਰ ਜਿਹੜੀ ਗੱਲ ਇਹ ਆਖੀ ਜਾਂਦੀ ਹੈ ਕੋਈ ਮਾਮਲਾ ਹੋਵੇ ਕਿ CBI ਨੂੰ ਜਾਂਚ ਦੇ। CBI ਜਿਹੜੀ ਹੈ ਜੀ ਉਹ ਜਾਂਚ ਹੀ ਇਹਦੀ ਨਹੀਂ ਕਰ ਸਕੀ, ਕੋਈ ਸਬੂਤ ਨਹੀਂ ਜਿਹੜਾ ਜੀ ਉਹ ਲੱਭ ਸਕੀ ਜਿਹੜਾ ਕਿ ਸਬੂਤ ਅਦਾਲਤ ਦੇ ਵਿੱਚ ਪੇਸ਼ ਕਰੇ। ਬੇਸ਼ੱਕ ਜਿਹੜੀ CBI ਆ ਉਹ ਹੁਣ ਕਹੀ ਜਾਂਦੀ ਆ ਕਿ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਜਿਹੜੀ ਆ ਜੀ ਉਹ ਚੁਣੌਤੀ ਦਿੱਤੀ ਜਾਊਗੀ। ਜੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਊਗੀ ਤਾਂ ਉਹਦੇ ਲਈ ਕਿਹੜੇ ਸਬੂਤ ਜਿਹੜੇ ਜੀ ਐਕਸਟਰਾ ਹੋਣਗੇ, ਕਿਉਂਕਿ ਇਹ ਵੀ ਤਾਂ ਦੇਖਣਾ ਹੋਊਗਾ ਕਿ ਜਿਹੜਾ ਕੇਸ ਆ ਉਹ ਫਿੱਟ ਹੈਗਾ ਉੱਪਰਲੀ ਅਦਾਲਤ ਦੇ ਜਾਣ ਦੇ। ਜਦੋਂ ਹੇਠਲੇ ਜੱਜ ਦੀਆਂ ਜਿਹੜੀਆਂ ਟਿੱਪਣੀਆਂ ਨੇ ਕਿ ਇਹਦੇ ਵਿੱਚ ਕੋਈ ਸਬੂਤ ਨਹੀਂ ਹੈਗਾ, ਇਹ ਰਿਟਨ ਦੇ ਵਿੱਚ ਨੇ, ਲਿਖਤ ਦੇ ਵਿੱਚ ਨੇ, ਕੀ ਹਾਈ ਕੋਰਟ ਦੇ ਵਿੱਚ ਫਿਰ ਇਹ ਕੇਸ ਜਿਹੜਾ ਜੀ ਉਹ ਠਹਿਰੂਗਾ। ਔਰ ਦੂਸਰੀ ਗੱਲ ਜਿਹੜੀ ਜੀ ਸਭ ਤੋਂ ਵੱਡੀ ਸਾਹਮਣੇ ਆ ਰਹੀ ਹੈ ਕਿ ਸਿਆਸਤ ਹੈ। ਸਿਆਸਤ ਦੇ ਵਿੱਚ ਸਭ ਮਿਲ ਮਿਲਾ ਕੇ ਜਿਹੜਾ ਜੀ ਉਹ ਚੱਲ ਰਿਹਾ ਕਿ ਉਹ ਇੰਗਲਿਸ਼ ਦੀ ਕਹਾਵਤ ਹੈ ਕਿ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯੂਅਰਸ। ਸ਼ਾਇਦ ਹੋ ਸਕਦਾ ਜੀ ਕਿਤੇ ਨਾ ਕਿਤੇ ਸ਼ਾਹ ਵਾਲਾ ਕੇਸ ਜਿਹੜਾ ਜੀ ਉਹ ਨਾ ਚੁੱਕਿਆ ਜਾਵੇ, ਉਹਦੇ ਕਰਕੇ ਕੁਛ ਇੱਦਾਂ ਦਾ ਜਿਹੜਾ ਜੀ ਉਹ ਸਮਝੌਤਾ ਵਗੈਰਾ ਨਾ ਹੁੰਦਾ ਹੋਵੇ। ਸੋ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਆ ਜੀ ਵੱਡੀ ਇੱਕ ਦੰਦ ਕਥਾ ਜਿਹੜੀ ਉਹ ਤੁਰ ਪਈ ਆ ਕਿ ਤੋਤਾ ਹੀ ਆ। ਸਰਕਾਰਾਂ ਬਦਲ ਜਾਂਦੀਆਂ ਨੇ, ਜਦੋਂ ਸਰਕਾਰ ਬਦਲ ਜਾਂਦੀ ਆ ਫਿਰ ਉਹ ਉਹਦਾ ਤੋਤਾ ਬਣ ਜਾਂਦਾ। ਬਿਲਕੁਲ ਜੀ, ਤੋਤੇ ਵੀ ਬਣ ਜਾਂਦੇ ਆ, ਪਰ ਪਤਾ ਨਹੀਂ ਇਹਦੇ ਵਿੱਚ ਸੱਚ ਕੀ ਆ ਤੇ ਝੂਠ ਕੀ ਆ। ਇੱਕ ਦੂਜੇ ਨੂੰ ਬਦਨਾਮ ਕਰਕੇ ਕੁਰਸੀਆਂ ਦੀ ਦੌੜ ਆ। ਤੇ ਅੱਗੇ ਆਪਾਂ ਭਾਰੀ ਧੁੰਦ ਦੀ ਗੱਲ ਕਰਦੇ ਆ ਕਿ ਧੁੰਦ ਕਾਰਨ ਕਰਕੇ ਹਾਦਸੇ ਬਹੁਤ ਹੋ ਰਹੇ ਨੇ, ਬਹੁਤ ਜ਼ਿਆਦਾ ਜੀ। ਐਕਚੁਅਲੀ ਕੱਲ ਜਿਹੜੀ ਧੁੰਦ ਸੀਗੀ ਉਹਨੇ ਤੁਸੀਂ ਕਹ ਲਓ ਕਿ ਜਿਹੜੀ ਵਿਜ਼ਿਬਿਲਿਟੀ ਸੀ ਉਹ 50 ਮੀਟਰ ਦੀ ਵੀ ਹੈ ਨਹੀਂ ਸੀਗੀ, ਜਿਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਹਾਦਸੇ ਜਿਹੜੇ ਜੀ ਉਹ ਵਾਪਰੇ।
ਵੱਡਾ ਹਾਦਸਾ ਜਿਹੜਾ ਸੀਗਾ ਜੀ ਖੰਨੇ ਦੇ ਨਜ਼ਦੀਕ ਇੱਕ ਵਾਪਰਿਆ, ਜਿਹਦੇ ਵਿੱਚ ਇੱਕ ਤੋਂ ਬਾਅਦ ਦੂਸਰਾ ਵਹੀਕਲ ਜਿਹੜੇ ਸੀਗੇ ਜੀ ਉਹ ਵੱਜਦੇ ਰਹੇ ਆ ਕੇ। ਔਰ ਇਹਦੇ ਨਾਲ ਥੋੜੀ ਜੀ ਇੱਕ ਗੱਲ ਜਿਹੜੀ ਇੱਥੇ ਚੰਗੀ ਰਹੀ ਕਿ ਪਿਛਲੇ ਦਿਨਾਂ ਤੋਂ ਜਿਹੜੇ ਹਾਦਸੇ ਹੋਏ ਉਹਨਾਂ ਦੀਆਂ ਵੀਡੀਓਜ਼ ਬੜੀਆਂ ਜਿਹੜੀਆਂ ਜੀ ਵਾਇਰਲ ਹੋਈਆਂ ਸੋਸ਼ਲ ਮੀਡੀਆ ਦੇ ਉੱਤੇ। ਔਰ ਉਹਨਾਂ ਵੀਡੀਓਜ਼ ਦੇ ਵਿੱਚ ਇੱਕ ਚੀਜ਼ ਜਿਹੜੀ ਦੇਖਣ ਵਾਲੀ ਸੀ, ਜਿਹੜੀ ਪ੍ਰਮੋਟ ਹੋ ਰਹੀ ਸੀ ਕਿ ਜੇ ਹਾਦਸਾ ਹੁੰਦਾ ਇਸ ਤਰ੍ਹਾਂ ਧੁੰਦ ਦੇ ਕਰਕੇ ਤੇ ਤੁਰੰਤ ਜਿਹੜਾ ਜੀ ਉਹ ਵਹੀਕਲ ਛੱਡ ਦਿਓ। ਇੱਥੇ ਇਹ ਜਿਹੜੀ ਚੀਜ਼ ਜਿਹੜੀ ਜੀ ਇਸ ਪੱਖੋਂ ਚੰਗੀ ਰਹੀ। 18 ਜਿਹੜੀਆਂ ਗੱਡੀਆਂ ਸੀਗੀਆਂ, ਇੱਕ ਤੋਂ ਬਾਅਦ ਦੂਸਰੀ ਤੋਂ ਬਾਅਦ ਤੀਸਰੀ ਉਹਦੇ ਵਿੱਚ ਆ ਕੇ ਵੱਜਦੀਆਂ ਰਹੀਆਂ, ਪਰ ਜਿਉਂ-ਜਿਉਂ ਗੱਡੀਆਂ ਵੱਜਦੀਆਂ ਰਹੀਆਂ ਤੁਰੰਤ ਲੋਕ ਜਿਹੜੇ ਸੀਗੇ ਉਹ ਨਿਕਲਦੇ ਰਹੇ ਉਹਨਾਂ ਗੱਡੀਆਂ ਦੇ ਵਿੱਚ, ਜਿਹਦੇ ਕਰਕੇ ਜਿਹੜਾ ਜਾਨੀ ਨੁਕਸਾਨ ਸੀਗਾ ਜੀ ਉਹ ਕਾਫੀ ਹੋਣ ਤੋਂ ਬਚ ਗਿਆ। ਹਾਲਾਂਕਿ ਜਿਹੜੀਆਂ ਜੀ 2 ਡੈਥ ਜਿਹੜੀਆਂ ਉਹ ਹੋਣ ਦੀ ਖਬਰ ਹੈ, ਪਰ ਜਿੱਦੇ ਇਹ ਖਤਰਨਾਕ ਹਾਦਸੇ ਸੀਗੇ ਸਰਹੰਦ GT ਰੋਡ ਦੇ ਉੱਤੇ ਹੋਇਆ ਖਾਸ ਤੌਰ ਦੇ ਉੱਤੇ, ਇਹਦੇ ਵਿੱਚ ਜਾਨੀ ਨੁਕਸਾਨ ਕਿਤੇ ਜ਼ਿਆਦਾ ਜਿਹੜਾ ਉਹ ਹੋ ਸਕਦਾ ਸੀਗਾ। ਕਾਰਨ ਉਹੀ ਜਿਹੜੇ ਟਰੱਕ ਦੇ ਪਿੱਛੋਂ ਜਿਹੜੀ ਇੱਕ ਗੱਡੀ ਵੱਜੀ, ਉਸ ਤੋਂ ਬਾਅਦ ਫਿਰ ਜਿਹੜਾ ਜੀ ਦੂਸਰੀ ਤੀਸਰੀ ਉਹਦੇ ਪਿੱਛੇ ਆ ਕੇ ਜਿਹੜੀ ਉਹ ਵੱਜਦੀ ਰਹੀ। ਆਸਟ੍ਰੇਲੀਆ ਤੋਂ ਆਇਆ ਇੱਕ ਜਿਹੜਾ ਪਰਿਵਾਰ ਸੀਗਾ ਜੀ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਔਰ ਪਟਿਆਲੇ ਦੇ ਨੇੜੇ ਤੇੜੇ 4 ਥਾਵਾਂ ਦੇ ਉੱਤੇ ਜਿਹੜੇ ਸੀਗੀਆਂ ਜੀ ਉਹ ਗੱਡੀਆਂ ਭਿੜੀਆਂ, ਔਰ ਇਹਦੇ ਵਿੱਚ ਵੀ ਇੱਕ ਮੌਤ ਹੋ ਜਾਣ ਦੀ ਖਬਰ ਹੈ। ਪੰਜਾਬ ਦੇ ਵਿੱਚ ਬਾਕੀ ਹੋਏ ਜਿਹੜੇ ਹਾਦਸੇ ਸੀ ਉਹਨਾਂ ਦੇ ਵਿੱਚ ਵੀ 4 ਮੌਤਾਂ ਹੋ ਜਾਣ ਦੀ ਜਿਹੜੀ ਉਹ ਖਬਰ ਹੈ। ਤਕਰੀਬਨ ਜਿਹੜਾ ਜੀ ਜਦੋਂ ਸਮੌਗ ਹੋਇਆ ਸੀਗਾ ਉਦੋਂ ਵੱਡੇ ਹਾਦਸੇ ਜਿਹੜੇ ਉਹ ਪੰਜਾਬ ਦੇ ਵਿੱਚ ਵਾਪਰੇ ਸੀ। ਉਸੇ ਤਰ੍ਹਾਂ ਦਾ ਜਿਹੜਾ ਜੀ ਉਹ ਦੌਰ ਕੱਲ ਧੁੰਦ ਸੀਗਾ। ਵੈਸੇ ਅੱਜ ਜਿਹੜਾ ਧੁੰਦ ਦਾ ਪ੍ਰਕੋਪ ਹੈ ਉਹ ਥੋੜਾ ਘੱਟ ਹੈ। ਕੱਲ ਤਾਂ ਜਿਹੜੀ ਵਿਜ਼ਿਬਿਲਿਟੀ ਸੀਗੀ ਜੀ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 50 ਮੀਟਰ ਤੱਕ ਦੀ ਸਿਰਫ ਰਹਿ ਗਈ ਸੀਗੀ। ਪਰ ਸਵਾਲ ਇਹ ਵੀ ਹੈ ਜੀ ਕਿ ਲੋਕ ਜਿਹੜੇ ਨੇ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਧੁੰਦ ਹੈ ਉਹ ਦੇ ਤੇਰੇ ਦੀ ਧੁੱਸ ਦੇ ਕੇ ਜਿਹੜਾ ਜੀ ਉਹ ਭਜਾਉਣ ਦੀ ਕੋਸ਼ਿਸ਼ ਵਹੀਕਲ ਨੂੰ ਕਰਦੇ ਆ, ਜਿਹੜੇ ਕਿ ਹਾਦਸਿਆਂ ਦੀ ਖਾਸ ਤੌਰ ਦੇ ਉੱਤੇ ਕਾਰਨ ਬਣਦਾ ਜੀ। ਸਲੋ ਨਹੀਂ ਉਹ ਚਲਾਉਂਦੇ। ਜੀ ਤੇ ਅੱਗੇ ਆਪਾਂ ਕਾਨਫਰੰਸਾਂ ਦੀ ਵੀ ਗੱਲ ਕੀਤੀ ਸੀਗੀ ਕਿ ਸ਼ਹੀਦੀ ਦਿਹਾੜਿਆਂ ਤੇ ਲੋਕਾਂ ਦੀ ਮੰਗ ਆ ਕਿ ਕਾਨਫਰੰਸਾਂ ਨਹੀਂ ਹੋਣੀਆਂ ਚਾਹੀਦੀਆਂ, ਤੇ ਇਹ ਬੰਦ ਹੋਣ ਤੇ ਲੋਕਾਂ ਦੇ ਵਿੱਚ ਭਾਈਚਾਰੇ ਦੇ ਵਿੱਚ ਤਸੱਲੀ। ਬਿਲਕੁਲ ਜੀ, ਐਕਚੁਅਲੀ ਦੇਖਿਆ ਜਾਵੇ ਤਾਂ ਇਹ ਮਾਮਲਾ ਤਾਂ ਦੇਰ ਦਾ ਜਿਹੜਾ ਜੀ ਉਹ ਉੱਠਦਾ ਰਹਿੰਦਾ ਕਿ ਜਿਹੜੀਆਂ ਕਿਉਂਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਜੇ ਦੇਖਿਆ ਜਾਵੇ ਤਾਂ ਗੱਲ ਲਫ਼ਜ਼ਾਂ ਦੇ ਹੇਰ-ਫੇਰ ਦੀ ਹੈ ਜੀ। ਜੋੜ ਮੇਲਾ ਬਣਾ ਦਿੱਤਾ ਗਿਆ। ਜੋੜ ਮੇਲਾ ਨਹੀਂ ਸੀਗਾ, ਇਹ ਜੋੜ ਮੇਲ ਸੀਗਾ। ਕਿਸੇ ਟਾਈਮ ਇਹਨੂੰ ਸਭਾ ਕਹਿੰਦੇ ਸੀਗੇ, ਜਿਹੜੀ ਜੀ ਸਭਾ ਦੇ ਤੌਰ ਦੇ ਉੱਤੇ ਬੜਾ ਇਹ ਫੇਮਸ ਲਫ਼ਜ਼ ਹੁੰਦਾ ਸੀਗਾ। ਲੋਕ ਇੱਥੇ ਜਾਂਦੇ, ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਦਿੰਦੇ। ਅਸਲ 'ਚ ਸ਼ੋਕ ਸਭਾ ਤੋਂ ਸਭਾ ਜਿਹੜਾ ਜੀ ਉਹ ਲਫ਼ਜ਼ ਬਣਿਆ ਹੋਇਆ, ਸ਼ਰਧਾਂਜਲੀਆਂ ਦੇਣ ਜਿਹੜਾ ਜੀ ਉਹ ਲੋਕ ਜਾਂਦੇ ਸਨ। ਤੇ ਜਿਹੜੇ ਸਿਆਸੀ ਲੋਕ ਨੇ ਜੀ ਉਹਨਾਂ ਨੇ ਐਸੀ ਇੱਕ ਪ੍ਰਥਾ ਇੱਥੇ ਜਿਹੜੀ ਉਹ ਤੋੜ ਦਿੱਤੀ ਕਿ ਇਹਦੇ ਨਾਲ ਹੋਣਾ ਇਹ ਸ਼ੁਰੂ ਹੋ ਗਈ ਕਿ ਸਿਆਸੀ ਅਖਾੜੇ ਜ਼ਿਆਦਾ ਬਣ ਗਏ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਜਦੋਂ ਗੁਰਚਰਨ ਸਿੰਘ ਟੌੜਾ ਹੋਰੀ ਪ੍ਰਧਾਨ ਹੁੰਦੇ ਸੀਗੇ ਉਹਨਾਂ ਨੇ ਇੱਕ ਇਨੀਸ਼ੀਏਟਿਵ ਕੀਤਾ ਸੀ। ਡਿਪਟੀ ਕਮਿਸ਼ਨਰ ਜਿਹੜੇ ਉੱਥੇ ਹੁੰਦੇ ਸਨ, ਇਸ ਦੁਨੀਆ 'ਚੋਂ ਹੈ ਨਹੀਂ ਗਏ, SK ਆਹਲੂਵਾਲੀਆ, ਉਹਨਾਂ ਨੇ ਇਹ ਗੱਲ ਕਹੀ ਸੀ ਇੱਕ ਤਾਂ ਲੰਗਰ ਜਿਹੜੇ ਨੇ ਜਲੇਬਾਂ ਦੇ ਤੇ ਜਿਹੜੇ ਮਠਿਆਈਆਂ ਦੇ ਪਕੌੜਿਆਂ ਦੇ ਉਹ ਬੰਦ ਕਰਵਾਏ ਜਾਣ। ਜਿਹੜੇ ਹੋਕਾ ਦੇ ਕੇ ਸਪੀਕਰਾਂ ਦੇ ਉੱਤੇ ਜਲੇਬ ਖਵਾਉਂਦੇ ਸਨ ਉਹ ਹੋ ਗਿਆ ਉਦੋਂ ਜਿਹੜਾ ਸੀਗਾ ਜੀ ਬੰਦ ਹੋ ਗਏ। ਫਿਰ ਜਿਹੜੇ ਸੰਧੀ ਚੰਡੋਲ ਵਗੈਰਾ ਲੱਗਦੇ ਸਨ, ਸਰਕਸ ਤੇ ਮੇਲੇ ਲੱਗਦੇ ਸੀ, ਉਹ ਬੰਦ ਹੋਏ। ਚੰਗੀ ਗੱਲ ਸੀਗੀ ਵੀ ਇਹਦਾ ਮਕਸਦ ਕੁਝ ਹੋਰ ਹੈ, ਇਸ ਮਹਾਨ ਧਰਤੀ ਦੇ ਉੱਤੇ ਜਾਣ ਦਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ। ਇਹ ਕੋਈ ਮੇਲਾ ਨਹੀਂ ਹੈ, ਕਿਉਂਕਿ ਜਦੋਂ ਨਾਲ ਕੰਨਾ ਲੱਗ ਗਿਆ ਸੀਗਾ ਤੇ ਫਿਰ ਉਹਦੇ 'ਚ ਜਲੇਬ ਤੇ ਚੰਡੋਲ ਜਿਹੜੇ ਸੀ ਉਹ ਆ ਗਏ, ਕੰਨਾ ਕੱਟਿਆ ਗਿਆ, ਸ਼ਹੀਦੀ ਜੋੜ ਮੇਲ ਹੋ ਗਿਆ। ਪਰ ਇਹ ਖੜਕਦੀਆਂ ਸੀਗੀਆਂ ਜਿਹੜੀਆਂ ਕਾਨਫਰੰਸਾਂ। ਇਹਦੇ ਵਿੱਚ ਇੱਕ ਤਾਂ ਜੀ ਜਿਹੜੇ ਲੋਕਾਂ ਨੇ ਪਹਿਲ ਜਿਹੜੀ ਆ ਉਹ ਕੀਤੀ ਆ, ਖਾਸ ਤੌਰ ਦੇ ਉੱਤੇ ਜਿਹੜਾ ਇੱਕ ਨੌਜਵਾਨ ਇੱਥੇ ਭੁੱਖ ਹੜਤਾਲ ਦੇ ਉੱਤੇ ਬਹਿ ਗਿਆ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਆ ਕੇ। ਬੇਸ਼ੱਕ ਉਹਨੂੰ ਜਿਹੜਾ ਸੀਗਾ ਜੀ ਉਹ ਉਠਾ ਦਿੱਤਾ ਪੁਲਿਸ ਨੇ ਇੱਕਦਮ ਜਦੋਂ ਉਹ ਆ ਕੇ ਜਿਹੜਾ ਜੀ ਬੈਠਾ, ਤੇ ਬਾਅਦ ਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਸੀਗੀਆਂ ਜੀ ਉਹਦੇ ਨਾਲ ਹੋਰ ਆਣ ਤੁਰੀਆਂ ਜੀ। ਔਰ ਇਹਨਾਂ ਜਥੇਬੰਦੀਆਂ ਨੇ ਫਿਰ ਰਲ ਕੇ ਜਿਹੜਾ ਜੀ ਉਹ ਇਹਨੂੰ ਨੌਜਵਾਨ ਨੂੰ ਫਿਰ ਭੁੱਖ ਹੜਤਾਲ ਦੇ ਉੱਤੇ ਉੱਥੇ ਜਿਹੜਾ ਜੀ ਉਹਦੀ ਸਪੋਰਟ ਕੀਤੀ ਔਰ ਫਿਰ ਇਹ ਬੈਠ ਗਿਆ। ਔਰ ਇਹਦੇ ਵਜ੍ਹਾ ਕਰਕੇ ਇਹ ਜਲੰਧਰ ਤੋਂ ਆ ਜੀ ਐਕਚੁਅਲੀ ਜਿਹੜਾ ਇਹ ਨੌਜਵਾਨ, ਔਰ ਇਹਦੇ ਕਰਕੇ ਜਿਹੜੇ ਸੀਗਾ ਜੀ ਇਹ ਇਸ਼ੂ ਮਗਣਾ ਸ਼ੁਰੂ ਹੋਇਆ। ਔਰ ਮਗਦਿਆਂ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਕਿ ਉਹ ਇੱਥੇ ਕੋਈ ਸਿਆਸੀ ਕਾਨਫਰੰਸ ਨਹੀਂ ਕਰਨਗੇ, ਬਲਕਿ ਉਹਨਾਂ ਦੇ ਜਿਹੜੇ ਆਗੂ ਆ
ਉਹ ਮਹਿਜ਼ ਇੱਕ ਜਿਹੜਾ ਜੀ ਸ਼ਰਧਾਲੂ ਵਜੋਂ ਮੱਥਾ ਟੇਕਣ ਦੇ ਵਾਸਤੇ ਜਾਣਗੇ। ਅੱਛਾ, ਬਾਅਦ ਦੇ ਵਿੱਚ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਸੀਗੀਆਂ ਜੀ, ਉਹਨਾਂ ਨੂੰ ਇਹ ਮਜਬੂਰੀ ਉਹਨਾਂ ਦੀ ਬਣ ਗਈ ਕਿ ਇਹਨੂੰ ਹੁਣ ਬੰਦ ਜਿਹੜਾ ਜੀ ਉਹ ਕਿਵੇਂ ਕਰਨ। ਇੱਕ ਤਾਂ ਜਿਹੜੀ ਕਾਂਗਰਸ ਹੈ ਜੀ, ਉਹਦੇ ਜਿਹੜੇ ਇਸ ਜਗ੍ਹਾ ਤੋਂ ਹੈਗੇ ਨੇ ਜੀ, ਚਮਕੌਰ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਨੇ, ਮਾਫ ਕਰਨਾ, ਉਹਨਾਂ ਨੇ ਜਿਹੜਾ ਮੁੱਖ ਮੰਤਰੀ ਹੋਰਾਂ ਤੱਕ ਅਪਰੋਚ ਕੀਤੀ। ਮੁੱਖ ਮੰਤਰੀ ਹੋਰਾਂ ਨੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਨਾਲ ਸਲਾਹ ਜਿਹੜੀ ਉਹ ਕਰਕੇ ਇਹ ਐਲਾਨ ਕਰ ਦਿੱਤਾ ਕਿ ਉੱਥੇ ਕਾਨਫਰੰਸ ਨਹੀਂ ਹੋਊਗੀ, ਸਿਆਸੀ ਕਾਨਫਰੰਸ ਨਹੀਂ ਹੋਊਗੀ। ਪਰ ਨਾਲ ਇਹ ਵੀ ਕਿਹਾ ਕਿ ਇਹਨਾਂ ਦੇ ਨੇਤਾ ਜਿਹੜੇ ਨੇ ਜੀ ਉਹ ਸ਼ਰਧਾਲੂ ਵਜੋਂ ਮੱਥਾ ਟੇਕਣ ਦੇ ਵਾਸਤੇ ਜਾਣਗੇ। ਫਿਰ ਰਹਿ ਗਿਆ ਜੀ ਅਕਾਲੀ ਦਲ, ਤੇ ਅਕਾਲੀ ਦਲ ਨੇ ਉਹੀ ਧਾਰਮਿਕ ਪੱਤਾ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਖੇਡਿਆ ਤੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਜੀ ਉਹਨਾਂ ਤੋਂ ਪਹਿਲਾਂ ਅਪੀਲ ਕਰਾਈ। ਇਹ ਜਿਹੜੀ ਜੀ ਅਪੀਲ ਕੀਤੀ ਗਈ ਕਿ ਇੱਥੇ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ, ਇੱਕ ਦੂਜੇ ਦੇ ਉੱਤੇ ਚਿੱਕੜ ਨਾ ਸੁੱਟਿਆ ਜਾਵੇ। ਅਕਾਲੀ ਦਲ ਕਹਿੰਦਾ ਜੀ ਅਸੀਂ ਅਕਾਲ ਤਖਤ ਦੇ ਫੈਸਲੇ ਦਾ ਬਹੁਤ ਸਵਾਗਤ ਕਰਦੇ ਆ ਤੇ ਉਹਦੇ ਮੋਹਰੇ ਸਿਰ ਝੁਕਾਉਂਦੇ ਆ, ਜਿਹਦੇ ਕਰਕੇ ਅਸੀਂ ਉੱਥੇ ਸਿਆਸੀ ਕਾਨਫਰੰਸ ਜਿਹੜੀ ਆ ਜੀ ਉਹ ਨਹੀਂ ਕਰਾਂਗੇ। ਕੁਝ ਵੀ ਕਾਰਨ ਜਿਹੜਾ ਜੀ ਹੋ ਰਿਹਾ ਹੋਵੇ, ਚਾਹੇ ਆਮ ਆਦਮੀ ਪਾਰਟੀ ਦਾ, ਚਾਹੇ ਕਾਂਗਰਸ ਦਾ ਤੇ ਚਾਹੇ ਅਕਾਲੀ ਦਲ ਦਾ, ਪਰ ਇੰਨਾ ਜ਼ਰੂਰ ਹੈ ਜੀ ਕਿ ਇਹਨੂੰ ਲੈ ਕੇ ਇੱਕ ਬੜੀ ਵੱਡੀ ਤਸੱਲੀ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ ਆ, ਕਿਉਂਕਿ ਜਿਸ ਕਿਸਮ ਦੇ ਨਾਲ ਇਹ ਚਿੱਕੜ ਸੁੱਟਦੇ ਸੀਗੇ ਜੀ, ਜਿਹੜੇ ਜਿੰਨੇ ਵੀ ਲੀਡਰ ਬੋਲਣ ਵਾਲੇ ਸੀ, ਕੋਈ ਅੱਧਾ ਮਿੰਟ, ਕੋਈ 1 ਮਿੰਟ ਜਿਹੜੀ ਜੀ ਸ਼ਹੀਦਾਂ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਜੀ ਉਸੇ ਹੀ ਜਗ੍ਹਾ ਦੇ ਉੱਤੇ ਆ ਜਾਂਦੇ ਸਨ ਇੱਕ ਦੂਜੇ ਨੂੰ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਬੋਲਣ ਦੇ ਵਾਸਤੇ, ਔਰ ਇਹ ਮਹਿਜ਼ ਇੱਕ ਚਿੱਕੜਬਾਜ਼ੀ ਜਿਹੜੀ ਹੋ ਜਾਂਦੀ ਸੀ ਕਾਨਫਰੰਸ। ਉਮੀਦ ਹੈ ਇਸ ਗੱਲ ਦੀ ਕਿ ਪੁਰਾਣੀ ਪਈ ਪਿਰਤ ਜਿਹੜੀ ਆ ਜੀ ਉਹ ਟੁੱਟੀ ਆ। ਇਹਦੇ ਵਿੱਚ ਵੈਸੇ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਵੀ ਥੋੜਾ ਕ੍ਰੈਡਿਟ ਜਿਹੜਾ ਉਹ ਦੇਣਾ ਬਣਦਾ, ਉਹਨਾਂ ਨੇ ਵੀ ਇਹ ਜਿਹੜਾ ਜੀ ਮੁੱਦਾ ਚੁੱਕਿਆ ਸੀਗਾ। ਤੇ ਹੋਪਫੁਲੀ ਕਿ ਅੱਗੋਂ ਇਹ ਜਿਹੜੀਆਂ ਜੀ ਉਹ ਬੰਦ ਰਹਿਣ, ਇਸੇ ਤਰੀਕੇ ਦੇ ਨਾਲ ਦੁਬਾਰਾ ਨਾ ਸ਼ੁਰੂ। ਹਾਂ ਬਿਲਕੁਲ ਜੀ, ਲਿਖ ਕੇ ਤਾਂ ਜਥੇਦਾਰ ਨੂੰ ਇਹ ਨਹੀਂ ਆਪ ਹੀ ਫੜਾਉਣਾ ਹੁੰਦਾ ਕਿ ਆਪ ਬੋਲਦੇ। ਤੇ ਅੱਗੇ ਆਪਾਂ ਸਿਆਸਤਦਾਨਾਂ ਦੀ ਜੇ ਗੱਲ ਕਰਦੇ ਹਾਂ ਕਿ ਸਿਆਸਤ ਇਹ ਪਾਣੀ ਨੂੰ ਅੱਗ ਲਾ ਕੇ ਵੀ ਭਖਾ ਲੈਂਦੇ ਆ, ਤੇ ਹੁਣ ਸਿਆਸਤ ਦੀ ਜੇ ਗੱਲ ਕਰੀਏ ਤਾਂ ਥਰਮਲ ਪਲਾਂਟਾਂ ਨੂੰ ਲੈ ਕੇ ਸਿਆਸਤ ਮਗ ਰਹੀ ਹੈ। ਥਰਮਲ ਪਲਾਂਟ ਜਿਹੜੇ ਜੀ 1 ਜਨਵਰੀ ਤੋਂ ਬੰਦ ਹੋ ਰਹੇ ਆ, ਇੱਕ ਤਾਂ ਬਠਿੰਡਾ ਥਰਮਲ ਪਲਾਂਟ ਤੇ ਦੂਜਾ ਜਿਹੜਾ ਜੀ ਰੋਪੜ ਥਰਮਲ ਪਲਾਂਟ। ਥਰਮਲ ਬਚਾਓ ਮੋਰਚਾ ਜਿਹੜਾ ਜੀ ਸ਼ਾਇਦ ਹੁਣ ਲੱਗੂਗਾ। ਇਹ ਜਿਹੜੀ ਮੌਜੂਦਾ ਸਰਕਾਰ ਹੈ ਜੀ, ਉਹਨਾਂ ਦੇ ਥਰਮਲ ਨੂੰ ਬੰਦ ਕਰਨ ਦਾ ਫੈਸਲਾ ਜਿਹੜਾ ਜੀ ਇਹਦੇ ਤੋਂ ਇੱਕ ਤਾਂ ਬਠਿੰਡਾ ਥਰਮਲ ਦੀ ਇੰਪਲਾਈਜ਼ ਤਾਲਮੇਲ ਕਮੇਟੀ ਜਿਹੜੀ ਹੈ ਜੀ ਉਹ ਭੜਕੀ ਆ। ਉਹਨਾਂ ਬਠਿੰਡਾ ਬਲੋਟ ਰੋਡ ਦੇ ਉੱਤੇ ਜਾਮ ਵੀ ਜਿਹੜਾ ਉਹ ਲਾਇਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਖਿਲਾਫ ਮੋਰਚਾ ਖੋਲਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ। ਜਿਹੜੇ ਮੌਜੂਦਾ ਸਰਕਾਰ ਆ ਜੀ, ਵਿਰੋਧੀ ਧਿਰਾਂ ਇਸ ਮਾਮਲੇ ਦੇ ਉੱਤੇ ਘੇਰ ਸਕਦੀਆਂ ਨੇ। ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਾਕਮ ਧਿਰ ਲਈ ਇਹ ਸਿਰਦਰਦੀ ਜਿਹੜੀ ਆ ਜੀ ਉਹ ਬਣ ਸਕਦੀ ਆ। ਅਕਾਲੀ ਦਲ ਜਿਹੜਾ ਸ਼ਹਿਰੀ ਆ ਬਠਿੰਡੇ ਦਾ, ਉਹਨੇ ਵੀ ਆਪਣੀ ਮੀਟਿੰਗ ਜਿਹੜੀ ਆ ਉਹ ਸੱਦੀ ਆ। ਸਰੂਪ ਚੰਦ ਸਿੰਗਲਾ ਜਿਹੜਾ ਜੀ ਉਹ ਕਹਿੰਦਾ ਕਿ 22 ਦਸੰਬਰ ਨੂੰ ਵਰਕਰਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਿਆ ਜਾਊਗਾ। ਆਮ ਆਦਮੀ ਪਾਰਟੀ ਦੇ ਬਠਿੰਡੇ ਦੇ ਜਿਹੜੇ ਆਗੂ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਬਠਿੰਡੇ ਦੀ ਪਛਾਣ ਦੇ ਉੱਤੇ ਸੱਟ ਜਿਹੜੀ ਹੈ ਜੀ ਉਹ ਮਾਰੀ ਆ। ਹਜ਼ਾਰਾਂ ਘਰਾਂ ਦੇ ਚੁੱਲ੍ਹੇ ਜਿਹੜਾ ਜੀ ਉਹ ਠੰਡਾ ਕਰਨ ਵਾਲਾ ਇਹ ਫੈਸਲਾ। ਇਹਦੇ ਨਾਲ ਜਿਹੜੀ ਇਹਦੀ ਕੈਪਟਨ ਦੀ ਸਰਕਾਰ ਉਹਨਾਂ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਰਹਿਣਗੇ। ਰਿਐਲਿਟੀ ਜੇ ਆਪਾਂ ਇਹਦੀ ਦੇਖੀਏ ਤਾਂ ਦੇਖੋ, ਜੇ ਸਹੀ ਜਿਹੜਾ ਵਿਰੋਧ ਹੈ ਕਰਨਾ ਉਹ ਹੋਣਾ ਜ਼ਰੂਰ ਚਾਹੀਦਾ। ਵਿਰੋਧੀ ਧਿਰਾਂ ਦਾ ਕੰਮ ਵੀ ਇਹ ਹੁੰਦਾ ਕਿ ਸਰਕਾਰ ਜਿਹੜੀ ਆ ਉਹਨੂੰ ਗਲਤ ਫੈਸਲੇ ਲੈਣ ਤੋਂ ਰੋਕਿਆ ਜਾਵੇ। ਪਰ ਇਹਦਾ ਜਿਹੜਾ ਨਾ ਜੀ ਜੇ ਰੀਅਲ ਪਿਕਚਰ ਦੇਖੋ ਤਾਂ ਇਹ ਫੈਸਲਾ ਗਲਤ ਨਹੀਂ ਗਾ। ਹਾਂ, ਇੱਥੇ ਜਿਹੜੇ ਕੰਮ ਕਰਨ ਵਾਲੇ ਕਾਮੇ ਨੇ ਉਹਨਾਂ ਨੂੰ ਐਡਜਸਟ ਕਰਨਾ ਸਰਕਾਰ ਦਾ ਜਿਹੜਾ ਜੀ ਉਹ ਫਰਜ਼ ਹੈ। ਉਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਜ਼ਰੂਰ ਕਰੇ। ਉਹਨਾਂ ਦੀਆਂ ਨੌਕਰੀਆਂ ਨਹੀਂ ਜਾਣੀਆਂ ਚਾਹੀਦੀਆਂ, ਉਹਨਾਂ ਦੀ ਰੋਜ਼ੀ ਰੋਟੀ ਨਹੀਂ ਖੁੱਸਣੀ ਚਾਹੀਦੀ। ਇੱਥੇ ਜਿਹੜੀ ਬਿਜਲੀ ਪ੍ਰੋਡਿਊਸ ਹੁੰਦੀ ਆ ਇਹਨਾਂ ਥਰਮਲ ਪਲਾਂਟਾਂ ਦੇ ਵਿੱਚ, ਉਹ 11 ਰੁਪਏ ਪਰ ਯੂਨਿਟ ਜਿਹੜਾ ਜੀ ਉਹ ਬਿਜਲੀ ਹੁੰਦੀ ਆ। ਇਸ ਵੇਲੇ ਹਾਲਾਤ ਜਿਹੜੇ ਜਾਂ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੇ ਹਾਲਾਤ ਬਣ ਜਾਣੇ ਆ, ਜਿਸ ਕਿਸਮ ਦੀ ਬਿਜਲੀ ਜਿਹੜੀ ਆ ਜੀ ਉਹ ਪ੍ਰੋਡਿਊਸ ਹੋ ਰਹੀ ਆ, ਪ੍ਰਾਈਵੇਟ ਕੰਪਨੀਆਂ ਖਾਸ ਤੌਰ ਦੇ ਉੱਤੇ ਪ੍ਰੋਡਿਊਸ ਕਰ ਰਹੀਆਂ ਨੇ। ਮੈਂ ਬੜੀ ਵਾਰੀ ਉਹਦਾ ਜ਼ਿਕਰ ਕੀਤਾ, ਉਹ ਚਾਹੇ ਮਹਿੰਦਰਾ ਹੈ ਚਾਹੇ ਰਿਲਾਇੰਸ ਹੈ ਜੀ, ਉਹ ਤੁਹਾਨੂੰ ਘਰੇ ਪੁੱਜਦੀ ਕਰਦੇ ਆ 3.25 ਰੁਪਏ ਦੇ ਵਿੱਚ ਪਰ ਯੂਨਿਟ। ਕਿੱਥੇ 3 ਰੁਪਏ ਯੂਨਿਟ, ਕਿੱਥੇ 11 ਰੁਪਏ ਯੂਨਿਟ ਇੱਕ। ਦੂਜੀ ਗੱਲ ਇਹ ਕਿ ਜਿੰਨੀ ਸਵਾਹ ਉੱਡਦੀ ਹੈ ਇਹਨਾਂ ਦੇ ਵਿੱਚੋਂ ਜਾਂ ਇਹ ਕਿੰਨੀਆਂ ਬਿਮਾਰੀਆਂ ਦਾ ਜਿਹੜਾ ਜੀ ਉਹ ਕਾਰਨ ਬਣਦੀ ਹੈ, ਇਹ ਵੀ ਪੱਖ ਜਿਹੜਾ ਜੀ ਉਹ ਸਮਝਣਾ ਚਾਹੀਦਾ ਹੈ ਵਿਰੋਧੀ ਧਿਰਾਂ ਨੂੰ
ਕਿ ਇਹਨੂੰ ਬੰਦ ਕਰਨ ਦੇ ਵਿੱਚ ਭਲਾਈ ਹੈ, ਪਰ ਸਰਕਾਰ ਨੂੰ ਕੁਝ ਗੱਲਾਂ ਜਿਹੜੀਆਂ ਜੀ ਉਹ ਕਲੀਅਰ ਜ਼ਰੂਰ ਕਰਨੀਆਂ ਚਾਹੀਦੀਆਂ ਨੇ। ਇੱਕ ਤਾਂ ਜਿਹੜੇ ਇੱਥੇ ਕੰਮ ਕਰਨ ਵਾਲੇ ਲੋਕ ਨੇ, ਕਾਮੇ ਨੇ, ਉਹਨਾਂ ਦੇ ਬਾਰੇ 'ਚ ਉਹਨਾਂ ਦੀ ਜੌਬ ਨਾ ਖੁੱਸੇ। ਇੱਕ ਦੂਜੀ ਗੱਲ ਇਹ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਏ ਨੇ, ਉਹ ਚਾਹੇ ਰਾਜਪੁਰੇ ਵਾਲਾ ਥਰਮਲ ਪਲਾਂਟ ਹੈ, ਚਾਹੇ ਸ੍ਰੀ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਜੀ ਉਹ ਥਰਮਲ ਪਲਾਂਟ ਹੈ, ਉਹਨਾਂ ਨੂੰ ਕਿਉਂ ਪਰਮਿਸ਼ਨ ਪਿਛਲੀ ਸਰਕਾਰ ਨੇ ਜਿਹੜੀ ਹੈ ਜੀ ਉਹ ਦਿੱਤੀ ਹੈ? ਕਿਉਂ ਉਹਨਾਂ ਤੋਂ ਮਹਿੰਗੀ ਬਿਜਲੀ ਜਿਹੜੀ ਆ ਉਹ ਖਰੀਦੀ ਜਾ ਰਹੀ ਹੈ? ਇਹਦੀ ਜਾਂਚ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਕੋਲਾ ਆ ਉਹ ਕਿੱਥੋਂ ਤੁਰਦਾ ਔਰ ਕਿੰਨਾ ਮਹਿੰਗਾ ਜਿਹੜਾ ਜੀ ਉਹ ਪੈਂਦਾ, ਉਹਨੂੰ ਰੇਲ ਦਾ ਜਿਹੜਾ ਜੀ ਉਹ ਸਾਰਾ ਖਰਚਾ ਪੈਂਦਾ, ਫਿਰ ਇੱਥੇ ਆ ਕੇ ਧੂਆਂ ਮਿੱਟੀ ਜਿਹੜੀ ਹੈ ਜੀ ਉਹ ਪ੍ਰੋਡਿਊਸ ਕਰਦਾ। ਜਦੋਂ ਤੁਹਾਨੂੰ ਬਿਜਲੀ ਜਿਹੜੀ ਹੈ ਜੀ ਉਹ ਮਿਲ ਰਹੀ ਆ ਬਾਹਰੋਂ, ਇੰਨੀ ਸਸਤੀ ਮਿਲ ਰਹੀ ਆ, ਫਿਰ ਇਹ ਥਰਮਲ ਪਲਾਂਟ ਨਵੇਂ ਲਾਉਣ ਦਾ ਜਿਹੜਾ ਜੀ ਉਹ ਕੀ ਆਈਡੀਆ ਸੀਗਾ? ਜੇ ਦੂਰ ਅੰਦੇਸ਼ੀ ਨਾਲ ਦੇਖਿਆ ਜਾਵੇ ਤਾਂ ਥਰਮਲ ਪਲਾਂਟ ਬੰਦ ਕਰਨ ਵਾਲਾ ਫੈਸਲਾ ਗਲਤ ਨਹੀਂ ਗਾ ਸਰਕਾਰ ਦਾ। ਸਿਰਫ ਤੁਸੀਂ ਉਹਦਾ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵਿਰੋਧ ਕਰਨ ਦੇ ਵਾਸਤੇ ਜਿਹੜਾ ਉਹ ਵਿਰੋਧ ਕਰ ਰਹੀਆਂ ਨੇ। ਰਿਐਲਿਟੀ ਇਹ ਆ ਕਿ ਚਿੱਟੇ ਹਾਥੀ ਸੀਗੇ ਜੀ। ਇਹ ਠੀਕ ਹੈ ਕਿ ਵੱਡੀਆਂ ਵੱਡੀਆਂ ਜਿਹੜੀਆਂ ਜੀ ਉਹ ਚਿਮਨੀਆਂ ਉਹ ਖੜੀਆਂ ਰਹਿਣਗੀਆਂ ਇੱਕ ਜਿਹੜੀਆਂ ਜੀ ਸੂਚਕ ਵਜੋਂ ਕਿ ਕਿਸੇ ਟਾਈਮ ਇੱਥੇ ਥਰਮਲ ਪਲਾਂਟ ਹੁੰਦਾ ਸੀਗਾ। ਇਹੀ ਉਹਨਾਂ ਦੀ ਜਿਹੜੀ ਆ ਉਹ ਨਿਸ਼ਾਨੀ ਰਹਿ ਜਾਊਗੀ। ਜੇ ਇੰਨੀ ਮਹਿੰਗੀ ਬਿਜਲੀ ਪ੍ਰੋਡਿਊਸ ਹੁੰਦੀ ਹੈ ਤਾਂ ਉਹ ਬੋਝ ਤਾਂ ਲੋਕਾਂ ਦੇ ਉੱਤੇ ਹੀ ਜਿਹੜਾ ਜੀ ਉਹ ਪੈਂਦਾ ਸੀਗਾ। ਸੋ ਸਰਕਾਰ ਨੂੰ ਜਿਹੜੇ ਨਵੇਂ ਲੱਗੇ ਆ ਜੀ ਉਹਦੇ ਉੱਤੇ ਵੀ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ। ਉਹ ਫੈਸਲੇ ਜਿਹੜੇ ਆ ਉਹਨਾਂ ਦੇ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਮਨੀਸ਼ ਸਿਸੋਦੀਆ ਦੀ। ਉਹਨਾਂ ਨੇ ਪੰਜਾਬ ਆ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ। ਮਨੀਸ਼ ਸਿਸੋਦੀਆ ਹੋਰਾਂ ਨੂੰ ਜੀ ਬਣਾਇਆ ਗਿਆ ਪੰਜਾਬ ਮਾਮਲਿਆਂ ਦਾ ਇੰਚਾਰਜ ਪਿਛਲੇ ਦਿਨੀ, ਕਿਉਂਕਿ ਲਗਾਤਾਰ ਹੋ ਰਹੀਆਂ ਪਾਰਟੀ ਦੀਆਂ ਹਾਰਾਂ ਦੀ ਵਜ੍ਹਾ ਕਰਕੇ। ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੋਰੀ ਜਿਹੜਾ ਜੀ ਉਹਨਾਂ ਨੇ ਲੀਡਰਸ਼ਿਪ ਦੀਆਂ ਖਾਮੀਆਂ ਜਿਹੜੀਆਂ ਜੀ ਉਹ ਘੋਖਣੀਆਂ ਸ਼ੁਰੂ ਕੀਤੀਆਂ ਨੇ। ਅਮਨ ਅਰੋੜਾ ਨੂੰ ਦਿੱਲੀ ਸੱਦਿਆ ਗਿਆ ਔਰ ਉੱਥੇ ਹਾਰਾਂ ਦੇ ਕਾਰਨ ਦੀ ਜਾਣਕਾਰੀ ਜਿਹੜੀ ਹੈ ਜੀ ਉਹ ਇਕੱਠੀ ਕੀਤੀ ਜਾ ਰਹੀ ਹੈ। ਵਿਧਾਇਕਾਂ ਤੇ ਸੂਬੇ ਦੇ ਜ਼ਿਲ੍ਹਾ ਲੀਡਰਸ਼ਿਪ ਦੇ ਨਾਲ ਜਿਹੜਾ ਜੀ ਤਾਲਮੇਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਆ। ਸ਼ੁਰੂ ਦੇ ਵਿੱਚ ਮਨੀਸ਼ ਸਿਸੋਦੀਆ ਹੋਰਾਂ ਨੇ ਪਾਰਟੀ ਦੇ ਸਾਰੇ ਵਿਧਾਇਕਾਂ, ਸੂਬਾਈ ਨੇਤਾਵਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਜੀ ਉਹ ਚਲਾ ਕੇ ਪਾਰਟੀ ਦੀ ਸਮੀਖਿਆ ਕਰਨ ਦੀ ਰਣਨੀਤੀ ਜਿਹੜੀ ਆ ਉਹ ਬਣਾਈ ਹੈ। ਮਾੜੀ ਕਾਰਗੁਜ਼ਾਰੀ ਵਾਲੇ ਆਗੂਆਂ ਦੇ ਉੱਤੇ ਗਾਜ ਜਿਹੜੀ ਹੈ ਜੀ ਉਹ ਡਿੱਗ ਸਕਦੀ ਆ। ਲੀਡਰਸ਼ਿਪ ਦੇ ਵਿੱਚ ਫੇਰ ਬਦਲ ਦੀ ਸੰਭਾਵਨਾ ਵੀ ਜਿਹੜੀ ਆ ਉਹ ਹੈ। ਇੱਕ ਮੀਟਿੰਗ ਜਿਹੜੀ ਜੀ ਭਗਵੰਤ ਮਾਨ ਹੋਰਾਂ ਨੇ ਸੱਦੀ ਸੀਗੀ ਚੰਡੀਗੜ੍ਹ ਦੇ ਵਿੱਚ ਨਿਗਮ ਚੋਣਾਂ ਦੇ ਹਾਰ ਦੇ ਕਾਰਨਾਂ ਦੇ ਪੜਚੋਲ ਦੇ ਵਾਸਤੇ, ਉਹ ਚੁੱਪ ਕੀਤਿਆਂ ਰੱਦ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਹੈ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਮਨੀਸ਼ ਸਿਸੋਦੀਆ ਉਹਦੀ ਡਾਇਰੈਕਟ ਲਿੰਕ ਜਿਹੜਾ ਜੀ ਉਹ ਡਿਸਟ੍ਰਿਕਟ ਪ੍ਰਧਾਨ ਤੱਕ ਦੇ ਨਾਲ ਕਰਨਾ ਚਾਹੁੰਦੇ ਨੇ ਕਿ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਸਿੱਧੇ ਜਿਹੜਾ ਜੀ ਉਹ ਰਹਿਣ। ਪਿਛਲੇ ਦਿਨਾਂ ਤੋਂ ਜਿਹੜੀ ਗੱਲਬਾਤ ਚੱਲਦੀ ਰਹੀ ਹੈ ਕਿ ਭਗਵੰਤ ਮਾਨ, ਅਮਨ ਅਰੋੜਾ ਤੇ ਸੁਖਪਾਲ ਖਹਿਰਾ ਹੋਰਾਂ ਦੀ ਸੁਰ ਜਿਹੜੀ ਹੈ ਜੀ ਉਹ ਇੱਕ ਨਹੀਂ, ਸਾਰੇ ਆਪੋ ਆਪਣੀਆਂ ਸੁਰਾਂ ਜਿਹੜੀਆਂ ਜੀ ਉਹ ਅਲਾਪੀ ਜਾਂਦੇ ਆ। ਇਹ ਕਿਹਾ ਜਾ ਰਿਹਾ ਜੀ ਕਿ ਦਿੱਲੀ ਦੀ ਲੀਡਰਸ਼ਿਪ ਨੇ ਇਹਨਾਂ ਨੂੰ ਕਿਹਾ ਵੀ ਸੀ ਇਕੱਠੇ ਹੋ ਕੇ ਜਿਹੜਾ ਜੀ ਉਹ ਤੁਸੀਂ ਤੁਰੋ, ਪਰ ਤੁਰੇ ਨਹੀਂ। ਇਹ ਕਿਹਾ ਜਾ ਰਿਹਾ ਜੀ ਕਿ ਹੁਣ ਕੁਝ ਤਬਦੀਲੀ ਜਿਹੜੀ ਆ ਉਹ ਆ ਸਕਦੀ ਆ ਲੀਡਰਸ਼ਿਪ ਦੇ ਵਿੱਚ, ਪੰਜਾਬ ਦੀ ਲੀਡਰਸ਼ਿਪ ਦੇ ਵਿੱਚ। ਐਕਚੁਅਲੀ ਜਿਹੜੀਆਂ ਅਹੁਦੇਦਾਰੀਆਂ ਦਿੱਤੀਆਂ ਗਈਆਂ ਅਮਨ ਅਰੋੜਾ ਹੋਰਾਂ ਦੇ ਜਿਹੜੇ ਖਾਸ ਤੌਰ ਦੇ ਉੱਤੇ ਜਿਹੜੀ ਇੱਥੇ ਬਣਾਈ ਸੀਗੀ ਜਿਹੜੀ ਪੰਜਾਬ ਦੀ ਲੀਡਰਸ਼ਿਪ, ਉਹਦੇ ਵਿੱਚੋਂ ਜਿਹੜਾ ਵਲੰਟੀਅਰ ਵਰਗ ਸੀਗਾ ਜੀ ਉਹ ਫੇਰ ਸਾਰੇ ਦਾ ਸਾਰਾ ਮੰਨਫੀ ਕਰ ਦਿੱਤਾ ਗਿਆ ਸੀਗਾ ਔਰ ਉਹਦਾ ਹਰਜਾਨਾ ਵੀ ਜਿਹੜਾ ਪਾਰਟੀ ਨੂੰ ਭੁਗਤਣਾ ਪਿਆ। ਗੁਰਦਾਸਪੁਰ ਚੋਣ ਹੋਈ ਤੇ ਇਹਨਾਂ ਦੇ ਵੱਲੋਂ ਥਾਪੇ ਹੋਏ ਜਿੰਨੇ ਆਗੂ ਸੀ ਜੀ ਅਸਤੀਫਾ ਦੇ ਕੇ ਮਾਰ ਕੇ ਛਾੜਾ ਦੂਜੀ ਪਾਰਟੀ ਚਲ ਗਏ। ਨਿਗਮ ਦੀਆਂ ਚੋਣਾਂ ਆਈਆਂ, ਅੰਮ੍ਰਿਤਸਰ ਦੇ ਜਿਹੜੇ ਆਗੂ ਇਹਨਾਂ ਨੇ ਲਾਏ ਸੀਗੇ ਜੀ ਉਹ ਮਾਰ ਕੇ ਛਾਲਾ ਜਿਹੜਾ ਜੀ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ। ਤੋ ਜਿਹੜੇ ਲੋਕ ਪਹਿਲਾਂ ਬੇੜਾ ਗਰਕ ਕਰਨ ਦੇ ਵਾਸਤੇ ਪਾਰਟੀ ਦਾ ਜ਼ਿੰਮੇਵਾਰ ਸਨ ਵਿਧਾਨ ਸਭਾ ਚੋਣਾਂ ਦੇ ਵਿੱਚ, ਉਹੀ ਲਿਆ ਕੇ ਫੇਰ ਜਿਹੜਾ ਜੀ ਅਹੁਦੇਦਾਰੀਆਂ ਦੇ ਉੱਤੇ ਬਿਠਾ ਦਿੱਤੇ ਗਏ। ਜੇ ਤਾਂ ਦੁਬਾਰਾ ਤੋਂ ਜਿਹੜਾ ਜੀ ਪਾਰਟੀ ਨੇ ਪੈਰ ਲਾਉਣੇ ਆ ਤੇ ਮਨੀਸ਼ ਸਿਸੋਦੀਆ ਹੋਰਾਂ ਨੂੰ ਇਹ ਜਿਹੜੀਆਂ ਅਹੁਦੇਦਾਰੀਆਂ ਨੇ ਜੀ ਇਹਨਾਂ ਸਾਰੀਆਂ ਦੇ ਉੱਤੇ ਵਿਚਾਰ ਕਰਕੇ ਢਾਂਚਾ ਨਵੇਂ ਸਿਰਿਓਂ ਜਿਹੜਾ ਜੀ ਵੋਲੰਟੀਅਰਸ ਦੇ ਹੱਥਾਂ ਦੇ ਵਿੱਚ ਦੇਣਾ ਪਊਗਾ ਜੇ ਪਾਰਟੀ ਸਮਝਦੀ ਆ ਕਿ ਉਹਨੇ ਦੁਬਾਰਾ ਪੰਜਾਬ ਦੇ ਵਿੱਚ ਪੈਰ ਲਾਉਣੇ ਆ। ਜੀ ਬਿਲਕੁਲ, ਕੁਛ ਤੇ ਕਰਨਾ ਪਊਗਾ। ਤੇ ਅੱਗੇ ਆਪਾਂ ਗੈਂਗਸਟਰ ਦੀ ਗੱਲ ਕਰੀਏ। ਪ੍ਰਭਦੀਪ ਗੈਂਗਸਟਰ ਜੋ ਮਾਰਿਆ ਗਿਆ ਸੀ, ਉਸ ਦੀ ਵਾਈਫ ਸੀਨੀਅਰ ਆਫੀਸਰਾਂ ਨੂੰ ਮਿਲੀ। ਐਕਚੁਅਲੀ ਜੀ ਜਿਹੜੀ ਇਹਦੀ ਪਤਨੀ ਹੈ ਅਮਨਦੀਪ ਕੌਰ, ਪਿਛਲੇ ਦਿਨਾਂ ਤੋਂ ਉਹ ਨਿਰੰਤਰ ਜਿਹੜਾ ਜੀ ਆਪਣਾ ਪੱਖ ਰੱਖ ਰਹੀ ਹੈ। ਇੱਕ ਤਾਂ ਉਹ ਪ੍ਰਭਦੀਪ ਦਾ ਪੱਖ ਜਿਹੜਾ ਉਹ ਰੱਖ ਰਹੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਉਹ ਕੋਈ ਗੈਂਗਸਟਰ ਨਹੀਂ ਸੀਗਾ, ਉਹਦੇ ਉੱਤੇ ਇੱਕ ਮਾਮਲਾ ਦਰਜ ਸੀਗਾ ਔਰ ਉਹਨੇ ਜਿਹੜਾ ਜੀ IG ਦੇ ਨਾਲ ਵੀ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। IG ਤੋਂ ਉਹਨਾਂ ਨੇ ਮੰਗ ਇਹ ਕੀਤੀ ਆ ਕਿ ਉਹਨਾਂ ਨੂੰ
ਜਿਹੜਾ ਜੀ ਪਤਨੀ ਜਿਹੜੇ ਉਹ ਪਰਿਵਾਰ ਦੀ ਸੀਗੀ ਉੱਥੇ ਉਹਦਾ ਹੱਕ ਦਿਵਾਇਆ ਜਾਵੇ ਔਰ ਉਹ ਪ੍ਰਭਦੀਪ ਦੀਆਂ ਜਿਹੜੀਆਂ ਅੰਤਮ ਰਸਮਾਂ ਨੇ ਭੋਗ ਦੀਆਂ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਆ। ਔਰ ਸਹੁਰਾ ਪਰਿਵਾਰ ਕਹਿੰਦਾ ਕਿ ਅਸੀਂ ਅਮਨਦੀਪ ਨੂੰ ਜਾਣਦੇ ਹੀ ਨਹੀਂ। ਅਮਨਦੀਪ ਨੇ ਹਾਲਾਂਕਿ ਹੁਣ ਸਬੂਤ ਜਿਹੜੇ ਆ ਜੀ ਉਹ ਪੇਸ਼ ਕੀਤੇ ਆ ਕਿ ਪ੍ਰਭਦੀਪ ਦਾ ਜਦੋਂ ਪ੍ਰਭਦੀਪ ਦੇ ਨਾਲ ਉਹਦਾ ਵਿਆਹ ਹੋਇਆ ਤਾਂ ਉਸ ਟਾਈਮ ਦੇ ਉੱਤੇ ਉਹਦੇ ਪਰਿਵਾਰ ਦੇ ਪ੍ਰਭਦੀਪ ਦੇ ਪਰਿਵਾਰ ਦੇ ਮੈਂਬਰ ਹਾਜ਼ਰ ਸੀਗੇ। ਉਹਦਾ ਚਾਚਾ ਵੀ ਹਾਜ਼ਰ ਸੀ, ਉਹਦੀ ਮਾਂ ਵੀ ਜਿਹੜੀ ਆ ਉਹ ਹਾਜ਼ਰ ਸੀਗੀ। ਉਹ ਪਤਾ ਨਹੀਂ ਹੁਣ ਕਿਹੜੀ ਗੱਲ ਤੋਂ ਇਨਕਾਰੀ ਨੇ। ਇਹ ਸਬੂਤ ਜਿਹੜੇ ਆ ਜੀ ਉਹਨੇ ਸੀਨੀਅਰ ਆਫੀਸਰ IG ਜਿਹੜੇ ਮੁਖਵਿੰਦਰ ਸਿੰਘ ਚੀਨਾ ਨੇ ਉਹਨਾਂ ਨੂੰ ਲਿਜਾ ਕੇ ਦਿਖਾਏ ਆ। ਇੱਕ ਤਾਂ ਜਿਹੜੇ ਚੀਨਾ ਸਾਹਿਬ ਨੇ ਉਹਨਾਂ ਨੇ ਇਹ ਹਦਾਇਤ ਜਿਹੜੀ ਆ ਜੀ ਦਿੱਤੀ ਆ ਜਿਹੜੀ ਉੱਥੋਂ ਦੀ ਪੁਲਿਸ ਨੂੰ ਕਿ ਜਦੋਂ ਪ੍ਰਭਦੀਪ ਜਾਣਾ ਚਾਹੁੰਦੀ ਆ ਭੋਗ ਦੇ ਵਿੱਚ ਉਹਨੂੰ ਸੁਰੱਖਿਆ ਦਿੱਤੀ ਜਾਵੇ ਜਿੰਨੀ ਦੇਰ ਤੱਕ ਉਹ ਉੱਥੇ ਰਸਮਾਂ ਦੇ ਵਿੱਚ ਜਿਹੜਾ ਉਹ ਰਵੇ। ਦੂਸਰਾ ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੀ ਜਿੱਥੇ ਤੱਕ ਪ੍ਰਾਪਰਟੀ ਵਾਲਾ ਮਾਮਲਾ ਹੈ ਇਹ ਡਿਪਟੀ ਕਮਿਸ਼ਨਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਜਾਵੇ। ਐਕਚੁਅਲੀ ਇਹਦੇ ਕਈ ਜਿਹੜੇ ਜੀ ਉਹ ਪੱਖ ਕਹੇ ਜਾ ਸਕਦੇ ਆ ਜੀ ਕਿਉਂਕਿ ਇਹ ਜਿਹੜਾ ਮੁਕਾਬਲਾ ਹੈ ਇਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਕਈ ਖੜੇ ਹੋ ਰਹੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹਦੀ ਛਾਣਬੀਣ ਹੋ ਰਹੀ ਆ ਉਹਦੇ ਵਿੱਚ ਵੀ ਪ੍ਰਭਦੀਪ ਦੀ ਪਤਨੀ ਜਿਹੜੀ ਅਮਨਦੀਪ ਆ ਉਹਨੂੰ ਸ਼ਾਮਲ ਕੀਤਾ ਜਾਵੇ। ਇਹ ਗੱਲ ਜਿਹੜੀ ਆ ਸੀਨੀਅਰ ਆਫੀਸਰਾਂ ਨੇ ਆਖੀ ਆ। ਉਧਰ ਜਿਹੜੇ ਗੈਂਗਸਟਰ ਨੇ ਜੀ ਕੁਝ ਵੱਡੇ ਉਹ ਵੀ ਇਹ ਕਹਿ ਰਹੇ ਆ ਕਿ ਜੇ ਅਮਨਦੀਪ ਨੂੰ ਉਹਦਾ ਹੱਕ ਨਾ ਮਿਲਿਆ ਤਾਂ ਫਿਰ ਉਹ ਹੱਕ ਜਿਹੜਾ ਜੀ ਉਹ ਦਿਵਾਉਣਗੇ, ਭਾਵ ਕਿ ਉਹ ਸਹੁਰੇ ਪਰਿਵਾਰ ਨੂੰ ਇੱਕ ਕਿਸਮ ਦੇ ਨਾਲ ਧਮਕੀਆਂ ਵਗੈਰਾ ਜਿਹੜੀਆਂ ਜੀ ਉਹ ਦੇ ਰਹੇ ਆ। ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਕਿਉਂਕਿ ਚਾਹੇ ਕਿਸੇ ਦਾ ਵੀ ਕਿਸੇ ਵੀ ਰੂਪ ਦੇ ਵਿੱਚ ਹੋਇਆ ਹੋਵੇ ਕਤਲ ਮਾੜਾ ਹੁੰਦਾ। ਜੇ ਪ੍ਰਭਦੀਪ ਦਾ ਵੀ ਜਿਹੜਾ ਜੀ ਉਹ ਮੁਕਾਬਲਾ ਹੋਇਆ ਤੇ ਚਲੋ ਇਹਦੀ ਤਾਂ ਜਿਹੜੀ ਹੈ ਜੀ ਉਹ ਛਾਣਬੀਣ ਚੱਲਦੀ ਰਹੂਗੀ, ਪਰ ਉਦੋਂ ਬਾਅਦ ਜੋ ਕੁਛ ਜਿਹੜਾ ਭੁਗਤਣਾ ਪੈਂਦਾ ਪਰਿਵਾਰ ਵਾਲਿਆਂ ਨੂੰ ਉਹ ਸਾਰਿਆਂ ਦੇ ਜਿਹੜਾ ਜੀ ਸਾਹਮਣੇ ਆ ਇਸ ਵੇਲੇ ਜਿਹੋ ਜਿਹਾ ਅਮਨਦੀਪ ਕੌਰ ਨੂੰ ਭੁਗਤਣਾ ਪੈ ਰਿਹਾ। ਹਾਂਜੀ, ਤੇ ਅਗਲੀ ਆਪਾਂ ਗੱਲ ਕਰਦੇ ਹਾਂ ਕਿ ਸ਼ੇਰਾ ਤੇ ਰਮਨਦੀਪ ਇਹਨਾਂ ਨੂੰ ਫੜਿਆ ਹੋਇਆ ਆ, ਇਹਨਾਂ ਤੇ ਹੋਰ ਵੀ ਕੇਸ ਪਾਏ ਜਾ ਰਹੇ। ਐਕਚੁਅਲੀ ਕੇਸ ਤਾਂ ਤਕਰੀਬਨ ਜਿਹੜੇ ਆ ਜੀ ਉਹੀ ਆ ਜਿਹੜੇ ਜਿਨ੍ਹਾਂ ਦੀ ਗੱਲ ਪੁਲਿਸ ਜਿਹੜੀ ਉਹ ਕਰਦੀ ਰਹੀ ਆ, ਜਿਨ੍ਹਾਂ ਦੇ ਖੁਲਾਸੇ ਪੁਲਿਸ ਕਰਦੀ ਰਹੀ ਆ। ਜਿਨ੍ਹਾਂ ਪੁਲਿਸ ਵਾਲਿਆਂ ਨੇ ਇਹ ਗ੍ਰਿਫਤਾਰੀਆਂ ਕੀਤੀਆਂ ਜੀ ਉਹਨਾਂ ਨੂੰ ਤਰੱਕੀਆਂ ਵੀ ਦੇ ਦਿੱਤੀਆਂ ਗਈਆਂ ਕੱਲ। ਔਰ ਜਿਹੜੀ NIA ਹੈ ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਇਹਨੇ ਹਿੰਦੂ ਤਖਤ ਲੁਧਿਆਣਾ ਦੇ ਪ੍ਰਚਾਰਕ ਅਮਿਤ ਸ਼ਰਮਾ ਦੀ ਹੱਤਿਆ ਦਾ ਮਾਮਲੇ ਦੇ ਵਿੱਚ ਹਰਦੀਪ ਸਿੰਘ ਸ਼ੇਰਾ ਉਰਫ ਭਲਵਾਨ ਤੇ ਰਮਨਦੀਪ ਸਿੰਘ ਕੈਨੇਡੀਅਨ ਜਿਹੜਾ ਉਰਫ ਬੱਗਾ ਇਹਨੂੰ ਨਾਮਜ਼ਦ ਇਹਦੇ ਵਿੱਚ ਕੀਤਾ। ਇਸ ਕੇਸ ਦੀ ਜਾਂਚ ਵੀ NIA ਨੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਹੈ ਜੀ ਉਹ ਲਈ ਆ। NIA ਦੇ ਵਕੀਲ ਨੇ ਇਹਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਹੋਇਆ ਜਿਹੜੀ ਹੈ ਮੁਹਾਲੀ ਦੀ ਵਿਸ਼ੇਸ਼ ਅਦਾਲਤ ਉਹਨੂੰ ਦੱਸਿਆ ਕਿ ਸ਼ੇਰਾ ਤੇ ਰਮਨਦੀਪ ਜਿਹੜਾ ਜੀ ਇਹ ਹੋਰ ਸਿਆਸੀ ਕਤਲਾਂ ਦੇ ਮਾਮਲਿਆਂ ਦੇ ਵਿੱਚ ਵੀ ਨਾਮਜ਼ਦ ਨੇ ਔਰ ਇਹਨਾਂ ਤੋਂ ਹਿੰਦੂ ਆਗੂ ਅਮਿਤ ਸ਼ਰਮਾ ਦੇ ਕਤਲ ਸੰਬੰਧੀ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕਰਨੀ ਹੈ। 26 ਦਸੰਬਰ ਤੱਕ ਪੁਲਿਸ ਰਿਮਾਂਡ ਇਹਨਾਂ ਦਾ ਜਿਹੜਾ ਜੀ ਉਹ ਦਿੱਤਾ ਗਿਆ। NIA ਦੇ ਵੱਲੋਂ ਲੁਧਿਆਣੇ ਦੇ ਵਿੱਚ RSS ਸ਼ਾਖਾ ਦੇ ਗੋਲੀਆਂ ਚਲਾਉਣ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਦਲਜੀਤ ਸਿੰਘ ਉਰਫ ਜਿੰਮੀ ਨੂੰ ਫਰੀਦਕੋਟ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਗ੍ਰਿਫਤਾਰ ਕਰਕੇ ਮੁਹਾਲੀ ਲਿਆਂਦਾ ਗਿਆ ਜੀ। ਜਿੰਮੀ ਤੇ ਮੁਲਜ਼ਮਾਂ ਦੀ ਜਿਹੜੇ ਉਹਨਾਂ ਨੇ ਪੈਸੇ ਜਿਹੜੇ ਦਿੱਤੇ ਆ ਵਿਦੇਸ਼ ਤੋਂ ਉਹਦਾ ਦੋਸ਼ ਹੈ ਇਹਦੇ ਉੱਤੇ। ਜਿਹੜਾ ਬਚਾਅ ਪੱਖ ਦਾ ਵਕੀਲ ਹੈ ਉਹਨੇ ਰਿਮਾਂਡ ਦਾ ਵਿਰੋਧ ਕੀਤਾ ਔਰ NIA ਨੂੰ ਇੱਕੋ ਵਾਰੀ ਪੁਲਿਸ ਰਿਮਾਂਡ ਦੇ ਵਿੱਚ ਲੈ ਕੇ ਇਹ ਕਿਹਾ ਕਿ ਪੁੱਛਗਿੱਛ ਕਰਨੀ ਚਾਹੀਦੀ ਆ ਕਿਉਂਕਿ ਹਰੇਕ ਕੇਸ ਦੇ ਵਿੱਚ ਵੱਖੋ ਵੱਖਰੇ ਪੁਲਿਸ ਰਿਮਾਂਡ ਲੈਣ ਕਰਕੇ ਕੇਸਾਂ ਦਾ ਟਰਾਇਲ ਸ਼ੁਰੂ ਹੋਣ ਦੇ ਵਿੱਚ ਜਿਹੜਾ ਜੀ ਉਹ ਸਮਾਂ ਲੱਗ ਸਕਦਾ। ਇਹਦੇ ਸੰਬੰਧੀ ਅਦਾਲਤ ਨੇ ਹੁਣ ਜਿਹੜਾ ਬਚਾਅ ਪੱਖ ਹੈ ਜੀ ਵਕੀਲ ਇਹਦੀ ਗੱਲ ਦੇ ਉੱਤੇ ਗੌਰ ਕੀਤਾ ਜੀ। ਇਹ ਪਹਿਲੀ ਵਾਰੀ ਆ, ਵੈਸੇ ਇਹ ਮੁੱਦਾ ਪਹਿਲਾਂ ਉੱਠਣਾ ਚਾਹੀਦਾ ਸੀਗਾ। ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਜਿਹੜੇ ਵੱਡੇ ਵਕੀਲ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਕੀ ਇਹ ਮਾਮਲਾ ਨਹੀਂ ਉੱਠ ਸਕਦਾ ਕਿ ਇੱਕ ਤੋਂ ਬਾਅਦ ਦੂਸਰਾ ਰਿਮਾਂਡ, ਦੂਸਰੇ ਤੋਂ ਬਾਅਦ ਤੀਸਰਾ। ਤਾਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਉੱਠ ਸਕਦਾ ਹੈ ਜੇ ਇਹਦੇ ਵਿੱਚ ਕੁਝ ਵੱਡੇ ਵਕੀਲ ਜਿਹੜੇ ਨੇ ਉਹ ਸਾਹਮਣੇ ਆਉਣ ਇਸ ਮਾਮਲੇ ਦੇ ਉੱਤੇ। ਸੋ ਇਹ ਮਾਮਲਾ ਉੱਠ ਪਿਆ ਇੱਕ ਕਿਸਮ ਦੇ ਨਾਲ ਔਰ ਅਦਾਲਤ ਨੇ ਵੀ ਇਹਦੇ ਉੱਤੇ ਗੌਰ ਕੀਤਾ ਔਰ NIA ਨੂੰ ਜਵਾਬ ਦੇਣ ਦੇ ਵਾਸਤੇ ਇਹ ਗੱਲ ਆਖੀ ਹੈ ਕਿ ਕਿਉਂ ਨਹੀਂ ਇੱਕੋ ਵਾਰੀ ਜਿਹੜਾ ਜੀ ਉਹ ਰਿਮਾਂਡ ਲੈ ਕੇ ਤੁਸੀਂ ਪੁੱਛਗਿੱਛ ਕਰਦੇ, ਬਾਰ-ਬਾਰ ਰਿਮਾਂਡ ਜਿਹੜਾ ਜੀ ਉਹ ਲੈਣ ਦਾ ਕੀ ਆਈਡੀਆ ਹੈ। ਉਮੀਦ ਹੈ ਜੀ ਇਹਦੇ ਨਾਲ ਇਹ ਜੇ ਜਿਵੇਂ ਅਦਾਲਤ ਨੇ ਪੁੱਛਿਆ NIA ਜੇ ਇਹਦੇ ਵਿੱਚ ਜਵਾਬ ਦਿੰਦੀ ਹੈ ਤੇ ਅਦਾਲਤ ਵੀ ਜਿਹੜਾ ਜੀ ਉਹ ਇਹ ਕਹਿ ਸਕਦੀ ਹੈ ਕਿ ਵੱਖੋ ਵੱਖਰੇ ਤੌਰ ਦੇ ਉੱਤੇ ਨਹੀਂ ਇੱਕੋ ਵਾਰੀ ਰਿਮਾਂਡ ਜਿਹੜਾ ਜੀ ਉਹ ਮਿਲੂਗਾ, ਤੁਸੀਂ ਸਾਰੀ ਪੁੱਛਗਿੱਛ ਕਰ ਸਕਦੇ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਲੇਖਕ ਨਛੱਤਰ ਦੀ, ਉਸ ਦਾ ਨਾਵਲ ਸਲੋ ਡਾਊਨ ਨੂੰ ਮਿਲਿਆ ਅਕਾਦਮਿਕ ਪੁਰਸਕਾਰ।
ਦੇਖੋ ਜੀ, ਇਹ ਪੰਜਾਬੀ ਦੇ ਨਾਵਲਕਾਰ ਨੇ ਜੀ। ਇਹ ਮਾਣ ਵਾਲੀ ਗੱਲ ਹੈ ਕਿ ਨਛੱਤਰ ਹੋਰਾਂ ਦੇ ਨਾਵਲ ਜਿਹੜਾ ਜੀ ਸਲੋ ਡਾਊਨ ਨੂੰ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਦੇ ਵਾਸਤੇ ਇਹਨੂੰ ਚੁਣਿਆ ਗਿਆ। ਜਿੰਦਰ ਦੀ ਪੰਜਾਬੀ ਦੇ ਅਨੁਵਾਦ ਕੀਤੀ ਗਈ ਕਿਤਾਬ ਰਾਮਦਰਸ਼ ਮਿਸ਼ਰ ਦੀਆਂ ਚੋਣਵੀਆਂ ਕਹਾਣੀਆਂ ਵੀ ਇਨਾਮ ਦੇ ਵਾਸਤੇ ਇਹਦੀ ਚੋਣ ਕੀਤੀ ਗਈ ਹੈ। 24 ਭਾਸ਼ਾਵਾਂ ਦੇ ਕੁੱਲ 24 ਲੇਖਕਾਂ ਦੇ ਨਾਲ ਦੋਵਾਂ ਨੂੰ ਇਨਾਮ ਦੇਣ ਦਾ ਐਲਾਨ ਜਿਹੜਾ ਜੀ ਕੀਤਾ ਗਿਆ। ਨਛੱਤਰ ਹੋਰੀ ਇਸ ਤੋਂ ਪਹਿਲਾਂ ਜੀ ਪੰਜਾਬੀ ਅਕਾਦਮੀ ਦਿੱਲੀ ਦੇ ਕਈ ਸਨਮਾਨ ਵੀ ਉਹਨਾਂ ਨੂੰ ਮਿਲ ਚੁੱਕੇ ਆ। ਇਸ ਵਾਰੀ ਇਨਾਮਾਂ ਦੇ ਵਿੱਚ 7 ਨਾਵਲ, ਕਵਿਤਾ ਦੀਆਂ 5 ਕਿਤਾਬਾਂ, ਛੋਟੀਆਂ ਕਹਾਣੀਆਂ ਦੀਆਂ 5, ਆਲੋਚਨਾ ਦੀਆਂ 5 ਤੇ ਇੱਕ ਕਿਤਾਬ ਨਾਟਕ ਤੇ ਲੇਖਾਂ ਦੇ ਵਾਸਤੇ ਜਿਹੜੀ ਹੈ ਜੀ ਉਹ ਚੁਣੀ ਗਈ ਹੈ। 12 ਫਰਵਰੀ 18 ਨੂੰ ਇਹ ਇਨਾਮ ਜਿਹੜੇ ਆ ਜੀ ਉੱਤੇ ਜਾਣਗੇ। ਭਾਰਤੀ ਸਾਹਿਤ ਅਕਾਦਮੀ ਪੰਜਾਬੀ ਹਿੱਸੇ ਦੇ ਕਨਵੀਨਰ ਜਿਹੜੇ ਨੇ ਜੀ, ਉਹਨਾਂ ਨੇ ਦੱਸਿਆ ਕਿ ਪੰਜਾਬੀ ਇਨਾਮਾਂ ਦੀ ਜਿਊਰੀ ਦੇ ਵਿੱਚ ਜਿਹੜੇ ਸ਼ਾਮਲ ਸਨ ਜੀ, ਉਹਨਾਂ ਨੇ ਇੰਗਲਿਸ਼ ਦੇ ਨਾਵਲ ਦੀ ਬਲੈਕ ਹਿਲ ਲਈ ਮਮਾਂਗ ਦਾਈ ਤੇ ਹਿੰਦੀ ਦੇ ਵਿੱਚ ਸਾਹਿਤਕ ਆਲੋਚਨਾ ਲਈ ਕਿਤਾਬ ਵਿਸ਼ਵ ਮਿਥਕ ਸਰਤ ਸਾਗਰ ਤੇ ਰਮੇਸ਼ ਕੁੰਤਲ ਮੇਘ ਨੂੰ ਜਿਹੜਾ ਜੀ ਉਹ ਇਨਾਮ ਦੇ ਵਾਸਤੇ ਚੁਣਿਆ ਹੈ। ਸੋ ਇਹ ਪੰਜਾਬੀ ਸਾਹਿਤ ਦੇ ਜਗਤ ਦੇ ਵਿੱਚ ਜਿਹੜੀ ਹੈ ਜੀ ਇੱਕ ਬਹੁਤ ਖੁਸ਼ੀ ਵਾਲੀ ਖਬਰ ਹੈ ਜੀ ਕਿ ਏਡਾ ਵੱਡਾ ਇਨਾਮ ਜਿਹੜਾ ਉਹ ਇੱਕ ਪੰਜਾਬੀ ਦੇ ਲੇਖਕ ਨੂੰ ਮਿਲਿਆ ਜੀ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਕਰਦੇ ਨੇ ਖਬਰਾਂ, ਤੇ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।